दो बेनतियां ने, ये ध्यान नाल सुननियां ने। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਭਲਾ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ। ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ ਹੈ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਉਹ ਐਂਬੂਲੈਂਸ ਬਣਨੀ ਹੈ। ਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਤੇ ਚਾਹੀਦੀ ਵੀ ਜਲਦੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ। ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਉਹ ਗੱਡੀ ਹੁਣ ਕਾਫੀ ਬਿਰਧ ਹੋ ਗਈ, ਪੁਰਾਣੀ ਹੋ ਗਈ ਹੈ ਤੇ ਕਾਫੀ ਉਹਦੇ ਤੇ ਖਰਚਾ ਆ ਜਾਂਦਾ ਹੈ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ। ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ। ਇਹ ਟੋਟਲ 21-22 ਲੱਖ ਦਾ ਖਰਚਾ ਹੈ ਦੋਵੇਂ ਗੱਡੀਆਂ ਦਾ। ਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ ਤਿਆਰ ਹੋ ਕੇ ਵੱਖ-ਵੱਖ ਥਾਵਾਂ ਤੇ, ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ। ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਦਸਵੰਧ ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ਾਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ। QR ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ QR ਕੋਡ ਦੇ ਰਾਹੀਂ ਤੁਸੀਂ ਇਹ ਟਰਸਟ ਨੂੰ ਸੇਵਾ ਭੇਜ ਸਕਦੇ ਹੋ। ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, ਇੱਕ ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਤੇ ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ। ਤੇ ਉਹ ਵੀ ਸਿੱਧਾ ਭਲਾ ਹੈ, ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ, ਪਿਆਰਿਓ ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ ਜਿਹੜੇ ਕਈ ਦਿਨਾਂ ਤੋਂ ਭੁੱਖੇ। ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ? ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜੀ ਵਿਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਦੇ ਵਿੱਚ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ ਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ, ਤੇ ਇਹ ਤੁਹਾਡੇ ਘਰਾਂ 'ਚ ਕਮੀਆਂ ਨਹੀਂ ਰਹਿਣੀਆਂ। ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪੋ ਆਪਣੀਆਂ ਜੋ ਸੇਵਾਵਾਂ ਪਾ ਕੇ, ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੀ ਜ਼ਰੂਰੀ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਔਰ ਅੱਗੇ ਸ਼ੇਅਰ ਵੀ ਕਰਿਓ ਤੇ ਇਸ ਚੀਜ਼ ਨੂੰ ਸਕਿਪ ਨਾ ਕਰਿਓ। ਬੜੀ ਜ਼ਰੂਰੀ ਬੇਨਤੀ ਹੈ। ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਪਿਆਰਿਓ ਜ਼ਰੂਰ ਇੱਕ ਵਾਰੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਰਨ ਪਾ ਕੇ ਜਾਇਓ ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ ਔਰ ਇੱਕੋ ਛੱਤ ਦੇ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ। ਤੁਹਾਨੂੰ ਨਾਲ ਨਾਲ ਦਿਖਾਇਆ ਜਾ ਰਿਹਾ ਕਿਵੇਂ ਇੱਥੇ ਅਲਟਰਾਸਾਊਂਡ, ਕਿਵੇਂ ਇੱਥੇ ਦੰਦਾਂ ਦੇ ਇਲਾਜ,
फिजियोथेरेपी, अखां दे इलाज, होर भी सारे इलाज इक्को छत थल्ले हुंदे ने बिल्कुल लागत मुल नाल। और आके तुसी अपनियां अखां नाल वेखो किवें इत्थे गुरु बाबा नानक जी दी रसोई चल रही, जिस रसोई दे राहीं तकरीबन 2500 तो वध प्रेमियां नूं रोज़ प्रशादा मिलदा है। आप भी पेट भर के छकदे ने, परिवार भी उन्हां दे छकदे, और असीसां किहनूं देंदे ने? तुहानूं, ਜਿਹੜੇ ਤੁਸੀਂ ਦਾਨ ਕਰਦੇ ਹੋ, ਜਿਹੜੇ ਤੁਸੀਂ ਸੇਵਾ ਕਰਦੇ ਹੋ। ਇੱਥੇ ਹੀ ਬਜ਼ੁਰਗਾਂ ਦੇ ਲਈ ਰੋਜ਼ਾਨਾ ਟਿਫਨ ਵਿੱਚ 2 ਵੇਲੇ ਦਾ ਲੰਗਰ ਪੈਕ ਕਰਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਂਦਾ। ਔਰ ਭੁੱਲਿਓ ਨਾ, ਇਹ ਉਹੋ ਹੀ ਬਜ਼ੁਰਗ ਨੇ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਿਰ ਦੇ ਉੱਤੇ ਕੋਈ ਛੱਤ ਵੀ ਨਹੀਂ, ਘਰ ਦੇ ਵਿੱਚ ਹੋਰ ਕੋਈ ਰੋਜ਼ੀ ਰੋਟੀ ਦਾ ਸਾਧਨ ਵੀ ਨਹੀਂ। ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਰੋਜ਼ ਉਹਨਾਂ ਦੇ ਘਰਾਂ 'ਚ ਪਹੁੰਚਾਉਣ ਦੀ सेवा भी की जाती है बाबा दीप सिंह फ्री टिफन सेवा के माध्यम राहीं। और इत्थे गुरु बाबा नानक जी की चलती फिरदी रसोई, जिस रसोई के राहीं वख-वख थावां ते लंगर प्रशाद तैयार करके पहुँचाया जाता है। मेरी सब नूं बेनती है, आप जी भी जे इन्हां सेवावां का हिस्सा बनना चाहुंदे हो, अपना योगदान तुसी जो तुहाडी स्क्रीन के उत्ते अकाउंट डिटेल चल रही है, इन्हां अकाउंटां दे विच आप जी अपनी सेवा पा के जो टीवी ते नंबर चल रहे इन्हां नंबरां दे उत्ते दस्सण दी किरपालता करियो, तां जो तुहानूं रसीद और सत्कार भी भेजिया जा सके। अपनी सेवा तुसी सानूं QR कोड दे राहीं भी भेज सकदे, वो भी तुहाडे टीवी स्क्रीन दे उत्ते चल रहा। और ये सेवा तुसी सानूं फोन पे, गूगल पे नाल पेटीएम भी कर सकदे हो, वो नंबर भी तुहाडे टीवी स्क्रीन ते चल रहा। हर पल, हर घड़ी, हर समय तुहाडीआं असीसां नूं असीं लोचदे हां। अपणीआं असीसां और अपनी बख्शीश साडे सारिआं दे उत्ते प्यार दे विच तुसीं बना के रखियो जी। और इस सुनेहे नूं वध तो वध अगे तो अगे शेयर जरूर करियो। वाहिगुरू जी का खालसा, वाहिगुरू जी की फतेह। धन गुरु रामदास जी, धन गुरु रामदास जी, प्यार नाल सारे आखो ने जी धन बाबा दीप सिंह जी। सब तो पहला सारे परिवारक मैंबरां दे चरणां दे उत्ते सिर झुका के मैं मत्था टेक रहा। मेरा टेकिया होया मत्था करो परवान, आखो धन गुरु रामदास जी, धन गुरु रामदास जी। प्यार नाल आखो ने जी धन बाबा दीप सिंह। जिहड़े लाइव सुन रहे हो, तुहाडे तक लिंक पहुंच चुके हैं। हर ग्रुप दे विच ये लिंक शेयर कर दिओ। और जिन्हां ने चैनल सबसक्राइब नहीं कीते, बचन मन्नो किरपा करके ये तिन्ने चैनल सबसक्राइब कर लो। 2 गल्लां आपां करनियां, उस तो बाद शब्द पढ़ांगे। मन नूं बड़ी प्रसन्नता हो रही, बहुत दूरों दूरों चल के तुसी अमृत वेले दीयां हाजरियां भरन वास्ते पहुंचे हो। और मैनूं बड़ा विश्वास है, बहुत विश्वास कि जदों तुसी प्यार नाल अमृत वेला संभालदे हो, गुरु रामदास बाबा दीप सिंह जी तुहानूं संभालण लग पैंदे ने। आखो धन गुरु रामदास जी, धन गुरु रामदास जी। जदों प्यार नाल तुसी अमृत वेला संभालदे हो, गुरु रामदास बाबा दीप सिंह जी तुहानूं संभालदे ने। सारियां मुश्किलां तुहाडीआं अपनी झोली 'च पा लैंदे ने ते अपणीआं बख्शिशां दीआं मुट्ठां तुहाडी झोली 'च खोलदे ने। आओ 2 गल्लां मैं करां बड़ियां जीवन दे विच काम आउण वालियां, उस तो बाद आपां शब्द पढ़ना। सुणिओ ध्यान नाल। परेशानी आवे ते ईमानदार बन के रहो। परेशानी जिंदगी दे विच बड़ियां परेशानियां आउंदियां ने, पर उदों ईमानदार बन के रहना। ईमानदार दा भाव की? अपने मालक प्रति वफादार रहना। अपने मालक का बूहा छड़ के दूजे का बूहा नहीं खड़काउणा। आखो धन गुरु रामदास जी, धन गुरु रामदास जी। नहीं तो कई इदां करते ने, जरा जिन्नी परेशानी आई अपने मालक का बूहा छड्डिया ते दूजे का बूहा खड़काउणा शुरू करता। ये बाबा नंद सिंह साहब का बचन है। कहंदे जदों वशा अपनी गां मां दे थणा नूं छड्ड के दूजी गां दे थणा ते जाके मूँह मारदा ना, उत्थों दुध नहीं उत्थों लत्त पींदी है जी। अपने मालक नूं कदी नहीं छड्डना। जे सुख दे तां तुझे अराधी, दुख भी तुझे ध्याई। सुख दिते तेरा शुकराना, तां भी मैं तेरा। जे किते जिंदगी विच औखी घड़ी आ गई ना बापू जी, मैं कोई धर्म नहीं बदलने,
मैं दूजियां थावां ते नहीं जाना ਜਿਹੜੇ ਮੈਨੂੰ ਲਾਲਚ ਦੇ ਦੇ ਕੇ ਤੇਰੇ ਨਾਲੋਂ ਤੋੜਨ ਤੇ ਆਪਣੇ ਨਾਲ ਜੋੜਨ, ਮੈਂ ਉਹਨਾਂ ਵਿੱਚ ਸ਼ਾਮਲ ਨਹੀਂ ਹੋਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੇਰੇ ਅੱਗੇ ਕੋਈ ਸੋਨੇ ਦਾ ਵੀ ਬਣ ਕੇ ਆ ਜਾਏਗਾ, ਉਹਨੂੰ ਮੈਂ ਕਹਾਂਗਾ ਬਈ ਰਾਜੀ ਰਹੋ, ਆਪਣੇ ਘਰ ਵੱਡਾ ਹੋਏਗਾ, ਆਪਣੇ ਘਰ ਹੋਏਗਾ। ਪਰ ਮੇਰੇ ਲਈ ਵੱਡੇ ਗੁਰੂ ਗ੍ਰੰਥ ਸਾਹਿਬ ਨੇ, ਵੱਡੇ ਗੁਰੂ ਰਾਮਦਾਸ, ਵੱਡੇ ਬਾਬਾ ਦੀਪ ਸਿੰਘ ਨੇ। ਆਖੋ ਧੰਨ ਬਾਬਾ ਦੀਪ ਸਿੰਘ। ਪਰੇਸ਼ਾਨੀ ਆਵੇ ਤੇ ਇਮਾਨਦਾਰੀ ਰੱਖੋ ਆਪਣੇ ਅੰਦਰ, ਇਮਾਨਦਾਰੀ, ਵਫਾਦਾਰ ਬਣ ਕੇ ਰਹੋ। ਕੁੱਤੇ ਨੂੰ ਮਾਲਕ ਨੇ ਟੁੱਕੜ ਪਾਇਆ ਤਾਂ ਵੀ ਮਾਲਕ ਦਾ ਹੀ ਰਹਿੰਦਾ, ਤੇ ਜੇ ਕਿਤੇ ਕੋਈ ਸੋਟੀ ਮਾਰਦੀ ਨਾ ਤਾਂ ਵੀ ਮਾਲਕ ਦੇ ਪੈਰ ਹੀ ਚੱਟਦਾ ਹੈ ਜੀ। ਪਰੇਸ਼ਾਨੀ ਆਵੇ ਤੇ ਇਮਾਨਦਾਰ ਰਹੋ, ਧਨ ਆ ਜੇ ਤੇ ਸਰਲ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਰਲ ਦਾ ਭਾਵ ਕੀ? ਧਨ ਦਾ ਨਸ਼ਾ ਤੇਰੇ ਦਿਮਾਗ ਤੇ ਨਾ ਚੜ੍ਹ ਜੇ, ਜੇਬ ਤੱਕ ਸੀਮਤ ਰਵੇ ਮਾਇਆ, ਧਨ ਦਾ ਨਸ਼ਾ ਦਿਮਾਗ ਤੇ ਨਾ ਚੜ੍ਹੇ। ਜਦੋਂ ਨਸ਼ਾ ਧਨ ਦਾ ਦਿਮਾਗ ਤੇ ਚੜ੍ਹਦਾ ਫਿਰ ਬੰਦਾ ਕਦੀ ਵੀ ਗੁਰੂ ਘਰ ਵਾਲੇ ਪਾਸੇ ਨਹੀਂ ਆਉਂਦਾ। ਧਨ ਆਵੇ, ਇਹ ਨਹੀਂ ਕਿ ਸਾਡੇ ਕੋਲ ਗਰੀਬੀ ਹੋਵੇ, ਰੱਜ ਕੇ ਅਸੀਂ ਸ਼ਾਹੂਕਾਰ ਹੋਈਏ, ਪਰ ਪਿਆਰਿਓ ਧਨ ਆ ਜੇ ਤੇ ਸਰਲ ਬਣ ਕੇ ਰਹੋ, ਸਰਲ ਬਣ ਕੇ। ਉਹ ਨਸ਼ੇ ਦੇ ਵਿੱਚ ਇਹੋ ਜਿਹੇ ਕੰਮ ਨਹੀਂ ਕਰਨੇ, ਧਨ ਦੇ ਨਸ਼ੇ ਵਿੱਚ ਇਹੋ ਜਿਹੇ ਕਰਮ ਨਹੀਂ ਬੀਜਣੇ ਜਿਹੜੇ ਬੀਜੇ ਹੋਏ ਕਰਮਾਂ ਦਾ ਫਲ ਖਾਣ ਲੱਗਿਆ ਬਾਅਦ ਚੋਂ ਤੈਨੂੰ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਪਰੇਸ਼ਾਨੀ ਆਵੇ ਇਮਾਨਦਾਰ ਬਣ ਕੇ ਰਹੋ, ਧਨ ਆ ਜਾਵੇ ਸਰਲ ਬਣ ਕੇ ਰਹੋ। ਪਿਆਰਿਓ ਅਧਿਕਾਰ ਮਿਲੇ ਤੇ ਵਿਨਮਰ ਬਣ ਕੇ ਰਹੋ। ਜੇ ਕੋਈ ਅਹੁਦਾ ਮਿਲ ਗਿਆ, ਕੋਈ ਅਧਿਕਾਰ ਮਿਲ ਗਿਆ ਤੈਨੂੰ, ਕੋਈ ਤੂੰ ਲੀਡਰ ਬਣ ਗਿਆ, ਪੰਥ ਦਾ ਕੋਈ ਆਗੂ ਬਣ ਗਿਆ, ਕੋਈ ਤੂੰ ਕੀਰਤਨ ਕਰਦਾ ਹੈ, ਕਥਾ ਕਰਦਾ ਹੈ, ਲੋਕ ਤੇਰੀ ਗੱਲ ਮੰਨਣ ਲੱਗ ਪਏ, ਕਿਸੇ ਵੀ ਢੰਗ ਦਾ ਤੈਨੂੰ ਅਧਿਕਾਰ ਗੁਰੂ ਮਹਾਰਾਜ ਨੇ ਅਹੁਦਾ ਦੇ ਦਿੱਤਾ, ਉਹ ਅਹੁਦਾ ਮਿਲਣ ਤੋਂ ਬਾਅਦ ਵਿਨਮਰ ਬਣ ਕੇ ਰਹਿ, ਨਿਮਰਤਾ ਵਿੱਚ ਰਹਿ ਕਿ ਦਾਤਿਆ ਮੈਂ ਉਹ ਹੀ ਹਾਂ ਜਿਹਨੂੰ ਪਹਿਲੇ ਕੋਈ ਪਾਣੀ ਦਾ ਘੁੱਟ ਨਹੀਂ ਸੀ ਪੁੱਛਦਾ ਹੁੰਦਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਅੱਜ ਤੁਸੀਂ ਕੋਈ ਰੰਗ ਭਾਗ ਲਾਏ ਨੇ, ਇਹ ਮੇਰੀਆਂ ਚਤਰਾਈਆਂ ਨਹੀਂ, ਸਭ ਆਪ ਦੀਆਂ ਵਡਿਆਈਆਂ ਕੰਮ ਕਰ ਰਹੀਆਂ ਨੇ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਮਹਾਰਾਜ ਮੈਂ ਉਹ ਹੀ ਹਾਂ, ਉਹ ਜਿਹੜਾ ਰੁਲਦਾ ਫਿਰਦਾ ਸੀ, ਜਿਹਨੂੰ ਕੋਈ ਬੁਲਾ ਕੇ ਰਾਜੀ ਨਹੀਂ ਸੀ, ਜਿਹਨੂੰ ਕੋਈ ਮੂੰਹ ਲਾ ਕੇ ਰਾਜੀ ਨਹੀਂ ਸੀ। ਇਹ ਸਭ ਤੁਹਾਡੀਆਂ ਵਡਿਆਈਆਂ ਅੱਜ ਕੰਮ ਕਰ ਰਹੀਆਂ ਨੇ। ਅਧਿਕਾਰ ਮਿਲਣ ਤੇ ਵਿਨਮਰ ਰਹੋ। ਤੇ ਅਗਲੀ ਗੱਲ ਵੀ ਬੜੀ ਪਿਆਰੀ, ਕਹਿੰਦੇ ਕ੍ਰੋਧ ਦੇ ਵਿੱਚ ਸ਼ਾਂਤ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕ੍ਰੋਧ ਆਉਣ ਤੇ ਸ਼ਾਂਤ ਰਹਿ, ਸ਼ਾਂਤ। ਜੇ ਮੰਨ ਲੈ ਕਿਸੇ ਉੱਤੇ ਗੁੱਸਾ ਆ ਗਿਆ ਨਾ, ਕੰਟਰੋਲ ਨਹੀਂ ਹੁੰਦਾ, ਆਪਣੇ ਮਾਈਂਡ ਵਿੱਚ ਇੰਨਾ ਰੱਖ 5 ਮਿੰਟ ਬਾਅਦ ਇਹਨੂੰ ਮੈਂ ਬੋਲਣਾ, ਉਹ 5 ਮਿੰਟਾਂ 'ਚ ਅੱਧਾ ਗੁੱਸਾ ਠੰਡਾ ਹੋ ਜਾਂਦਾ। ਪਾਣੀ ਦਾ ਆ ਸਪੀਡ ਹੈ, 5 ਮਿੰਟ ਬਾਅਦ ਇਹਨੂੰ ਮੈਂ ਗੁੱਸਾ ਕਰਾਂਗਾ, ਉਹ 5 ਮਿੰਟ 'ਚ ਕਿੰਨੀ ਉਹ ਜਿਹੜੀ ਮਾੜੇ ਬੋਲ ਬੋਲਣ ਵਾਲੀ ਕਪੈਸਿਟੀ ਇਹਨਾਂ ਥੱਲੇ ਆ ਜਾਂਦੀ। ਨਹੀਂ ਤੇ ਕ੍ਰੋਧ ਵਿੱਚ ਬੰਦਾ ਇਹੋ ਜਿਹੇ ਬੋਲ ਦਿੰਦਾ ਜਿਹੜੇ ਬੋਲ ਦੁਬਾਰਾ ਵਾਪਸ ਆਉਣੇ ਮੁਸ਼ਕਲ ਹੋ ਜਾਂਦੇ ਨੇ। ਇਹੋ ਜੀਆਂ ਦੀਵਾਰਾਂ ਖੜੀਆਂ ਕਰ ਦਿੰਦੇ ਨੇ। ਟੂਟ ਪ੍ਰੀਤ ਗਈ ਬੁਰ ਬੋਲ, ਪ੍ਰੀਤੀਆਂ ਟੁੱਟ ਜਾਂਦੀਆਂ ਨੇ ਬੁਰੇ ਬੋਲ ਬੋਲਣ ਦਾ ਸਦਕਾ। ਤੇ ਬੁਰੇ ਬੋਲ ਬੋਲਦਾ ਉਦੋਂ ਹੀ ਹੈ ਬੰਦਾ ਜਦੋਂ ਕ੍ਰੋਧ ਵਿੱਚ ਹੁੰਦਾ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕ੍ਰੋਧ ਆਉਣ ਤੇ ਸ਼ਾਂਤ ਰਹਿ, ਕੋਸ਼ਿਸ਼ ਕਰ ਸ਼ਾਂਤ ਰਹਿਣ ਦੀ, ਸ਼ਾਂਤ ਰਹਿ। ਨਹੀਂ ਤੇ ਕਈ ਵਾਰੀ ਬੋਲੇ ਹੋਏ ਬੋਲਾਂ ਦਾ ਅਸਰ ਕਈ ਸਾਲ ਬੰਦੇ ਨੂੰ ਭੁਗਤਣਾ ਪੈ ਜਾਂਦਾ ਹੈ। ਫਿਰ ਮੈਂ ਰਿਪੀਟ ਕਰ ਰਿਹਾ, ਪਰੇਸ਼ਾਨੀ ਆਵੇ ਇਮਾਨਦਾਰ ਰਹੋ, ਧਨ ਆਵੇ ਸਰਲ ਬਣ ਕੇ ਰਹੋ, ਅਧਿਕਾਰ ਮਿਲਣ ਤੇ ਵਿਨਮਰ ਬਣ ਕੇ ਰਹੋ। ਪਿਆਰਿਓ ਕ੍ਰੋਧ ਆਉਣ ਤੇ ਸ਼ਾਂਤ ਰਹੋ। ਤੇ ਇਹੋ ਹੀ ਜੀਵਨ ਦਾ ਪ੍ਰਬੰਧ ਕਹਿਲਾਉਂਦਾ ਹੈ। ਜਿਹਨੂੰ ਇਦਾਂ ਜੀਵਨ ਜਿਉਣਾ ਆ ਗਿਆ ਨਾ, ਉਹ ਜੀਵਨ ਦਾ ਸਹੀ ਪ੍ਰਬੰਧਕ ਬਣ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਹੁਣ ਦੂਜੀ ਗੱਲ ਇਹਦੇ ਨਾਲ ਮੇਲ ਖਾ ਰਹੀ, ਜਿਹੜਾ ਬੰਦਾ ਵਿਨਮਰ ਹੈ, ਜਿਹਨੂੰ ਆਪਣੇ ਕ੍ਰੋਧ ਦੇ ਉੱਤੇ ਕਾਬੂ ਪਾਣਾ ਆ ਗਿਆ, ਜਿਹਨੂੰ ਧਨ ਹੋਣ ਦੇ ਬਾਵਜੂਦ ਸਰਲ ਰਹਿਣਾ ਆ ਗਿਆ, ਅਧਿਕਾਰ ਮਿਲਣ ਤੇ ਵੀ ਨਿਮਰਤਾ ਵਿੱਚੋਂ ਰਹਿੰਦਾ ਹੈ। ਪਿਆਰਿਆ ਇਹੋ ਜਿਹੇ ਬੰਦੇ ਦੇ ਅੱਗੇ ਵਾਰ-ਵਾਰ ਝੁਕ,
ਵਾਰ-ਵਾਰ ਝੁਕ, ਵਾਰ-ਵਾਰ ਉਹਦਾ ਸਤਿਕਾਰ ਕਰ, ਉਹਦੇ ਤੋਂ ਬਲਿਹਾਰ ਜਾ, ਆਪਣਾ ਆਪ ਵੀ ਦੇਣਾ ਪੈ ਜੇ ਦੇ ਦੇ। ਜੇ ਝੁਕਣਾ ਵਿਨਮਰਤਾ ਦੇ ਅੱਗੇ ਝੁਕਿਓ, ਤੇ ਜਿਹੜਾ ਤੁਹਾਨੂੰ ਜਾਣ ਜਾਣ ਕੇ ਆਪਣੀ ਸ਼ਕਤੀ ਵਿਖਾਵੇ, ਵੇਖਿਆ ਮੈਂ ਐਡਾ ਵੱਡਾ, ਤੈਨੂੰ ਝੁਕਣਾ ਪੈਣਾ। ਕਿਸੇ ਦੀ ਸ਼ਕਤੀ ਅੱਗੇ ਨਹੀਂ, ਕਿਸੇ ਦੇ ਰੂਪ ਅੱਗੇ ਨਹੀਂ, ਤੇ ਕਿਸੇ ਦੇ ਧਨ ਦੇ ਅੱਗੇ ਨਹੀਂ, ਇਹ ਚੀਜ਼ਾਂ ਅੱਗੇ ਨਹੀਂ ਝੁਕਣਾ ਹੈ ਜੀ। ਝੁਕਣਾ ਕਿਸੇ ਦੀ ਨਿਮਰਤਾ ਦੇ ਅੱਗੇ ਜ਼ਰੂਰ ਝੁਕੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਜਿਹੜਾ ਤੁਹਾਨੂੰ ਜਾਣ ਬੁੱਝ ਕੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰੇ, ਲੜਾਈ ਝਗੜਾ ਨਹੀਂ ਆਪਾਂ ਕਰਨਾ, ਉਹਦਾ ਵੀ ਭਲਾ ਹੀ ਮੰਗੋ, ਪਰ ਉਹਦੇ ਤੋਂ ਕਿਨਾਰਾ ਕਰ ਲਓ, ਕਿਨਾਰਾ ਹੈ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਇਹ ਦੋ ਗੱਲਾਂ ਮੈਂ ਕੀਤੀਆਂ, ਵਾਰ-ਵਾਰ ਤੁਸੀਂ ਸੁਣਿਓ ਘਰ 'ਚ ਜਾ ਕੇ, ਬੜਾ ਕੁਝ ਤੁਹਾਨੂੰ ਇਹ ਗੱਲਾਂ ਦੇਣਗੀਆਂ। ਅੱਜ ਇਹ ਪਹਿਲੇ ਦਿਨ ਦਾ ਅੰਮ੍ਰਿਤ ਵੇਲਾ ਹੈ, ਔਰ ਏਡੀਆਂ ਕੀਮਤੀ ਗੱਲਾਂ ਬਾਪੂ ਜੀ ਨੇ ਕਰਵਾਈਆਂ, ਬੜੀਆਂ ਲਾਈਫ ਵਿੱਚ ਕੰਮ ਆਉਣਗੀਆਂ, ਬਹੁਤ ਕੰਮ ਆਉਣਗੀਆਂ। ਇਹਨਾਂ ਨੂੰ ਵਾਰ-ਵਾਰ ਜਾ ਕੇ YouTube ਤੇ ਸੁਣਨਾ ਹੈ, ਵਾਰ-ਵਾਰ ਅੱਗੇ ਤੋਂ ਅੱਗੇ ਪ੍ਰੋਗਰਾਮ ਸ਼ੇਅਰ ਕਰਨੇ ਨੇ, ਤਾਂ ਜੋ ਇਹ ਚੀਜ਼ਾਂ ਦਾ ਲਾਭ ਹੋਰ ਵੀ ਲੋਕ ਉਠਾ ਸਕਣ। ਗੁਰੂ ਮਿਹਰ ਕਰੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 95 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਆਓ ਬੜੇ ਪਿਆਰ ਤੇ ਸਾਰੀ ਸੰਗਤ ਕਿਰਪਾ ਕਰਿਓ, ਕੋਈ ਰਸਨਾ ਮੰਝੀ ਨਾ ਰਹਿ ਜੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨ ਸੰਗਤ ਮੈਲ ਭਰੀਜੈ ਜੀਓ। ਸਾਰੇ ਬੋਲੋ ਜੀ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨ ਸੰਗਤ ਮੈਲ ਭਰੀਜੈ ਜੀਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਰੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਖੰਡੇ ਵਾਲਿਆ, ਸਭ ਦੀ ਬਾਹ ਫੜ ਲੈ ਦਰਦਿਆ। ਹਰ ਜਨ ਸੰਤ ਮਿਲੋ ਮੇਰੇ ਪਾਈ, ਹਰ ਜਨ ਸੰਤ ਮਿਲੋ ਮੇਰੇ ਪਾਈ। ਮੇਰਾ ਹਰ ਪ੍ਰਭ ਦਸੋ, ਮੈਂ ਭੁੱਖ ਲਗਾਈ,
जग जीवन दाते मेरी शरणा पूर जग जीवन दाते मिल हर दर्शन मन पीछे जियो मिल हर दर्शन मन पीछे जियो सरे बिन पागा सत्संग नाल बिन पागा सत्संग नाल बिन संगत मैल परिचय जियो बिन संगत मैल परिचय जियो धन गुरु रामदास जी गुरु रामदास जी सारे प्यार लखन जी धन बाबा दीप सिंह जी मिल सत्संग बोली हर बाणी मिल सत्संग बोली हर बाणी हर हर कथा मेरे मन पानी हर हर कथा मेरे मन पानी हर हर अमृत हर मन भावे हर हर अमृत हर मन पावे मिल सतगुर अमृत पीछे जियो मिल सतगुर अमृत पीछे जियो सारे बोलो जी बिन पागा सत्संग नाल बिन पागा सत्संग नाल बिन संगत मैल परिचय जियो बिन संगत मैल परिचय जियो वड पागी हर संगत पावे वड पागी हर संगत पावे पागहीन क्रम चोटा खावे पागहीन प्रभ चोटा खावे बिन पागा सत्संग न लभे
संगत मैल परिचय जियो। बिन संगत मैल परिचय जियो। गुरु रामदास जी, गुरु रामदास जी। प्यार न लखन जी, धन बाबा दीप सिंह जी। मैं आए मिलो जग जीवन प्यारे। मैं आए मिलो जग जीवन प्यारे। हर हर नाम दया मन तारे। हर हर नाम दया मन तारे। गुरमत नाम मीठा मन पाया। गुरमत नाम मीठा मन पाया। जन नानक नाम मन पीछे जियो। जन नानक नाम पीछे जियो। बोलो बिन पागा सारे सत्संग नाल बिन संगत मैल परिचय जियो। बिन संगत मैल परिचय जियो। जीवन पागी हर संगत पावे। बड़ भागी हर संगत पावे। पागहीन ब्रह्म चोटा खावे। पागहीन ब्रह्म चोटा खावे। बिन पागा सत्संग ना लभे। बिन पागा सत्संग ना लभे। बिन संगत मैल परिचय जियो। बिन संगत मैल परिचय जियो। बिन पागा सत्संग ना लभे। बिन पागा सत्संग ना लभे। बिन संगत मैल परिचय जियो। बिन संगत मैल परिचय जियो।
ਬਾਬਾ ਦੀਪ ਸਿੰਘ ਜੀ, ਧੰਨ 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 ਗੁਰੂ ਰਾਮਦਾਸ 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 ਜੀ, ਧੰਨ ਬਾਬਾ ਦੀਪ ਸਿੰਘ 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 ਜੀ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਤੂਰ ਨਾਨਕ ਦਾਸ ਪਾਛੈ, ਤਿਨ ਕੀ ਤੂਰ ਤੂਰ, ਤਿਨ ਕੀ ਤੂਰ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਤਿਨ ਕੀ ਤੂਰ ਨਾਨਕ ਦਾਸ ਪਾਛੈ, ਜਿਨ ਹਰ ਨਾਮ, ਜਿਨ ਹਰ ਨਾਮ ਹਿਰਦੈ ਪਰੋਈ, ਬਿਨ ਪਾਗਾ, ਬਿਨ ਪਾਗਾ, ਸਤ ਸੰਗ ਨਾ ਲਭੈ, ਬਿਨ ਸੰਗਤ ਮੈਲ ਪਰਿਜੈ ਜੀਓ, ਬਿਨ ਸੰਗਤ ਮੈਲ ਪਰਿਜੈ ਜੀਓ, ਆਓ ਘੇਰੇ ਮਨ ਚਿਤ ਮੈਂ ਉਤਮ, ਜਾਹਰ ਹਰ ਜਿਉ ਪਨਿਆ, ਸੈਲ ਪਠਰ ਨ ਜੰਤੀ ਉਪਾਏ, ਤਾਂ ਘਰ ਚ ਆ ਕੇ ਕਰ ਧਰਿਆ, ਮੇਰੇ ਬਾਦੋ ਜੀ
बनता कोई न किसकी तनया सिर सिर रिजक समागे ठाकुर कागे मन पोखरिया उड़े उड़िया में सैकों सातिस पाछे बचने छरिया दिन कवन खना में कवन चुका में मन में सिमरन करिया सब निधान 10 अष्ट सिधान ठाकुर कर तल तने जन नानक पल पल सत पल चाहिए तेरा अंत ता पारा मरिया जी सब संगत मिले सो तरिया संगत मिले सो तरिया संगत मिले सो तरिया सत संगत मिले सो तरिया ਤੁਹਾਡੀ ਆਵਾਜ਼ ਸੰਗਤ ਜੀ प्यार नाल सारे आखो ने जी धन बाबा दीप सिंह कर्म होवे सत संग मिलाए कहंदे जिन्हां दे वड्डे कर्म ने जिन्हां दे उत्ते मालक पिता बख्शिश करदा है ना कर्म होवे सत संग मिलाए कहंदे उन्हां दी निशानी की वड्डे कर्मां दी कहंदे जिन्हां दे वड्डे कर्म ने जिन्हां दे उत्ते मालक अपनी बख्शिश दा बूहा खोलदा है उन्हां नूं अपनी संगत विच आप बुला के लैके आउंदा है। आखो जी जिन्हां उत्ते परमेश्वर दी किरपा होवे उन्हां नूं संगत विच लिया के बिठाल देंदा है जी।
ਇਹ ਤੇ ਸ਼ੁਕਰਾਨਾ ਕਰੀਏ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਸੱਚੀ ਗੱਲ ਕਹੀਏ ਇਸ ਵੇਲੇ ਹਸਪਤਾਲਾਂ 'ਚ ਰੁਲਦੇ ਹੋਣਗੇ, ਸੱਚਾਈ ਏ। ਕਈ ਇਸ ਵੇਲੇ ਪਿਆਰਿਓ ਮੱਤ ਤੇ ਪਰਦਾ ਪੈਣ ਦੇ ਕਰਕੇ ਹੋ ਸਕਦਾ ਹੈ ਸਵੇਰ ਵੇਲੇ ਵੀ ਸ਼ਰਾਬ ਦੇ ਠੇਕਿਆਂ ਤੇ ਬੈਠੇ ਖਾਣ। ਸੱਚਾਈ ਹੈ, ਇਹ ਬੀਤਦੀਆਂ ਨੇ ਗੱਲਾਂ, ਪਰ ਇਹ ਤੇ ਸ਼ੁਕਰਾਨਾ ਹੈ ਪਿਤਾ ਜੀ ਦਾ, ਕਲਯੁਗ ਦੀਆਂ ਤੱਤੀਆਂ ਹਵਾਵਾਂ ਤੋਂ ਬਚਾ ਕੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ 'ਚ ਬਿਠਾ ਲਿਆ। ਕਰਮ ਹੋਵੇ ਸਤ ਸੰਗ ਮਿਲਾਏ, ਹਰ ਗੁਣ ਗਾਵੇ ਬੈਸ ਸੁਥਾਏ। ਕਹਿੰਦੇ ਕਿਰਪਾ ਦਾ ਖਾਤਾ ਖੋਲਦਾ, ਸੰਗਤ ਵਿੱਚ ਬਿਠਾਉਂਦਾ ਆਪਣੇ ਪਿਆਰ ਵਾਲਿਆਂ ਨੂੰ ਤੇ ਉਹਨਾਂ ਤੇ ਅਗਲੀ ਕਿਰਪਾ ਕਰਦਾ। ਕੱਲਾ ਸੰਗਤ ਵਿੱਚ ਬਿਠਾਉਂਦਾ ਹੀ ਨਹੀਂ, ਸੰਗਤ ਵਿੱਚ ਬਿਠਾਲ ਕੇ ਆਪਣੇ ਗੁਣ ਵੀ ਆਪ ਹੀ ਗਵਾ ਲੈਂਦਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਕਦੀ ਵੀ ਅੰਮ੍ਰਿਤ ਵੇਲੇ ਦੀਆਂ ਸੰਗਤ ਦੀਆਂ ਘੜੀਆਂ ਨਹੀਂ ਛੱਡਣੀਆਂ ਜੀ। ਗਰਮੀ ਬੜੀ ਲੱਗੀ, ਬੈਠੇ ਸਾਂ, ਗਰਮੀ ਬੜੀ ਲੱਗੀ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਕਹਿੰਦੇ, ਜਿਹੜੀ ਗਰਮੀ ਇੱਥੇ ਸਹਾਰ ਲੇਗਾ ਉਹ ਗੁਰੂ ਰਾਮਦਾਸ ਤੈਨੂੰ ਨਰਕਾਂ ਦੀ ਗਰਮੀ ਤੋਂ ਬਚਾ ਲੈਣਗੇ, ਦੁੱਖਾਂ ਦੀ ਗਰਮੀ ਤੋਂ ਬਚਾ ਲੈਣਗੇ। ਤੇਰੇ ਪਰਿਵਾਰ ਤੇ ਜਿਹੜੀਆਂ ਭੌਜਨਾਂ ਦੀ ਗਰਮੀ ਆਉਣੀ ਹੈ ਨਾ, ਇਹ ਕੱਟੀ ਜਾਣੀ ਤੇਰੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪੂਰੀ ਸ਼ਰਧਾ ਪੂਰੀ ਭਾਵਨਾ ਦੇ ਨਾਲ ਬਹਿਣਾ, ਪੂਰੀ ਭਾਵਨਾ। ਇੱਕ ਗੱਲ ਸੁਣ ਲਓ 4-5 ਮਿੰਟ ਦੀ, ਉਸ ਤੋਂ ਬਾਅਦ ਮੈਂ ਸਮਾਪਤੀ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੋ ਮਿੱਤਰ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ, ਬੜਾ ਪਿਆਰ ਆਪਸ 'ਚ, ਮਿੱਤਰਾਂ ਦਾ ਪਿਆਰ ਹੁੰਦਾ ਹੀ। ਪਰ ਥੋੜਾ ਜਿਹਾ ਜਦੋਂ ਵੱਡੇ ਹੋਏ, ਹੋਸ਼ ਸੰਭਾਲੀ, ਦੋਵਾਂ ਦੀਆਂ ਲਾਈਨਾਂ ਬਦਲ ਗਈਆਂ। ਇੱਕ ਗੁਰੂ ਘਰ ਵੱਲ ਲੱਗ ਗਿਆ, ਸੰਗਤ ਵੱਲ ਲੱਗ ਗਿਆ, ਇੱਕ ਮਾੜੇ ਪਾਸੇ ਜਾਂਦਾ ਹੈ, ਵੇਸਵਾਗਾਮੀ ਬਣ ਗਿਆ। ਇੱਕ ਸਮੇਂ ਗੁਰੂ ਨਾਨਕ ਨੇ ਇਸ ਇਲਾਕੇ 'ਚ ਜਦੋਂ ਚਰਨ ਪਾਏ ਨਾ, ਤੇ ਦੋਵੇਂ ਮਿੱਤਰਾਂ ਨੇ ਘਰੋਂ ਨਿਕਲਣਾ ਬਰਾਬਰ ਟਾਈਮ ਤੇ, ਇਕੱਠੇ ਹੀ ਨਿਕਲਣਾ। ਜਦੋਂ ਨਿਕਲਣਾ ਇੱਕ ਚੌਰਾਹੇ ਤੇ ਆ ਕੇ ਉਹਨੇ ਚਲੇ ਜਾਣਾ ਮਾੜੇ ਕਰਮ ਕਰਨ, ਤੇ ਜਿਹੜਾ ਦੂਜਾ ਮਿੱਤਰ ਸੀ ਉਹਨੇ ਗੁਰੂ ਨਾਨਕ ਦੀ ਸੰਗਤ ਕਰਨੀ। ਮਿੱਤਰ ਸੀ ਦੋਵੇਂ। ਗੱਲ ਸੁਣਨ ਵਾਲੀ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਨੇ ਜਾਣਾ ਮਾੜੇ ਕਰਮ ਕਰਨ ਵਾਸਤੇ, ਇੱਕ ਨੇ ਜਾਣਾ ਗੁਰੂ ਨਾਨਕ ਦੇ ਦਰਸ਼ਨ, ਗੁਰੂ ਨਾਨਕ ਦੀ ਸੰਗਤ ਕਰਨ ਵਾਸਤੇ। ਤੇ ਇਹ ਸ਼ਰਤ ਰੱਖੀ ਹੁੰਦੀ ਸੀ ਕਿ ਜਿਹੜਾ ਵੀ ਪਹਿਲੇ ਆ ਜਾਏਗਾ ਘਰ ਨਹੀਂ ਜਾਏਗਾ, ਇਸ ਚੁਰਾਹੇ ਤੇ ਬਹਿ ਕੇ ਦੂਜੇ ਦਾ ਇੰਤਜ਼ਾਰ ਕਰੇਗਾ, ਘਰ ਇਕੱਠੇ ਹੀ ਜਾਣਾ। ਹੁਣ ਮਿੱਤਰਤਾ ਹੀ ਸੀ, ਇਹ ਗੱਲ ਤੇ ਮੰਨਣੀ ਸੀ ਆਪਸ 'ਚ। ਸਮਾਂ ਲੰਘਦਾ ਜਾ ਰਿਹਾ। ਇੱਕ ਦਿਨ ਹੋਇਆ ਕਿ ਜਿਹੜਾ ਮਿੱਤਰ ਮਾੜੇ ਕਰਮ ਕਰਨ ਜਾਂਦਾ ਹੈ ਨਾ, ਉਹ ਪਹਿਲੇ ਆ ਗਿਆ, ਚੁਰਾਹੇ ਦੇ ਵਿੱਚ ਬਹਿ ਗਿਆ। ਜਦੋਂ ਬੈਠਾ ਤੇ ਜਿਵੇਂ ਬੰਦੇ ਦਾ ਸੁਭਾਅ ਹੁੰਦਾ ਹੈ ਨਾ, ਮਿੱਟੀ ਸੀ ਸਾਰੀ ਥੱਲੇ ਜ਼ਮੀਨ ਤੇ ਉਹਨੇ ਹੱਥਾਂ ਨਾਲ, ਉਂਗਲੀਆਂ ਨਾਲ ਮਿੱਟੀ ਨਾ ਪਿੱਛੇ ਕਰਨੀ ਸ਼ੁਰੂ ਕਰਤੀ। ਹੱਥ ਨਾਲ ਜਦੋਂ ਮਿੱਟੀ ਪਿੱਛੇ ਕਰ ਰਿਹਾ, ਮਿੱਟੀ ਖੋਦ ਰਿਹਾ, ਖੋਦਦਿਆਂ ਨਾ ਜਦੋਂ ਥੋੜੀ ਜਿਹੀ ਡੂੰਘਾਈ ਤੇ ਪਹੁੰਚਿਆ ਤੇ ਇੱਕ ਸੋਨੇ ਦੀ ਮੋਹਰ ਹੱਥ ਲੱਗ ਗਈ। ਸੋਨੇ ਦੀ ਮੋਹਰ, ਜਦੋਂ ਸੋਨੇ ਦੀ ਮੋਹਰ ਮਿਲੀ, ਕਹਿੰਦਾ ਥੋੜੀ ਹੋਰ ਮਿੱਟੀ ਪਰੇ ਕਰਾਂ। ਜਦੋਂ ਹੋਰ ਮਿੱਟੀ ਪਿੱਛੇ ਕੀਤੀ, ਥੱਲਿਓਂ ਇੱਕ ਗਾਗਰ ਲੱਭੀ, ਪਰ ਸਾਰੀ ਦੀ ਸਾਰੀ ਗਾਗਰ ਕੋਲਿਆਂ ਨਾਲ ਭਰੀ ਹੋਈ ਸੀ। ਇੱਕੋ ਹੀ ਮੋਹਰ ਸੀ। ਬੜਾ ਖੁਸ਼ ਨਿਗਾਹ ਪਈ। ਥੋੜੀ ਦੇਰ ਬਾਅਦ ਜਿਹੜਾ ਮਿੱਤਰ ਜਾਂਦਾ ਰੋਜ਼ ਮਹਾਂਪੁਰਖਾਂ ਦੀ, ਗੁਰੂ ਨਾਨਕ ਦੀ ਸੰਗਤ ਕਰਨ, ਗੁਰੂ ਪਿਤਾ ਦੇ ਦਰਸ਼ਨ ਕਰਨ, ਉਹ ਆ ਰਿਹਾ ਪਰ ਲੰਗੜਾਉਂਦਾ ਤੁਰਿਆ ਆ ਰਿਹਾ, ਪੈਰ ਵਿੱਚੋਂ ਖੂਨ ਵਗੀ ਜਾ ਰਿਹਾ, ਵਗੀ ਜਾ ਰਿਹਾ। ਜਿਹੜਾ ਸੰਗਤ ਕਰਦਾ ਉਹ ਲੰਗੜਾ ਕੇ ਤੁਰਦਾ, ਜਿਹੜਾ ਮਾੜੇ ਕਰਮ ਕਰਨ ਜਾਂਦਾ ਉਹਨੂੰ ਸੋਨੇ ਦੀ ਮੋਹਰ ਲੱਭੀ। ਸੁਣਿਓ ਧਿਆਨ ਨਾਲ, ਉਹ ਲੰਗੜਾ ਕੇ ਤੁਰੀ ਆਵੇ, ਪੈਰਾਂ ਚੋਂ ਖੂਨ ਵਗਦਾ ਹੈ, ਪੈਰ ਦੇ ਵਿੱਚ ਨਾ ਬੜਾ ਵੱਡਾ ਕੰਡਾ ਚੁੱਭਿਆ, ਬੜਾ ਤਕਲੀਫ ਦੇ ਰਿਹਾ, ਬਹੁਤ ਜ਼ਿਆਦਾ ਤੁਰਨਾ ਮੁਸ਼ਕਲ ਹੋਇਆ। ਕੰਡਾ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਵੀ ਪੀੜ ਬੜੀ ਬੜੀ। ਹੁਣ ਜਦੋਂ ਇਹਨੇ ਦੇਖਿਆ ਨਾ, ਜਿਹਨੂੰ ਸੋਨੇ ਦੀ ਮੋਹਰ ਲੱਭੀ, ਕਹਿੰਦਾ ਵੇਖਿਆ ਤੂੰ ਚੰਗੇ ਪਾਸੇ ਜਾਣਾ, ਤੇਰੇ ਪੈਰ 'ਚ ਆ ਕੰਡਾ ਚੁੱਭਿਆ, ਕਿੰਨਾ ਭਿਆਨਕ, ਕਿੰਨਾ ਭਿਆਨਕ। ਮੈਂ ਮਾੜੇ ਕਰਮ ਕਰਦਾ, ਮੈਨੂੰ ਸੋਨੇ ਦੀ ਮੋਹਰ ਮਿਲੀ ਏ।
तेरे फिर चंगे पासे जाने का फायदा की होया? आखो धन गुरु रामदास जी। तेरा संगत विच जाने का फायदा की होया? फिर ते बंदा माड़े काम करी जावे, ओही वधिया। माड़े काम करके लंबी सोने दी मोर, चंगे काम करके वजिया पैर दे उत्ते कंडा। ਉਹ ਕਹਿੰਦਾ ਪਹਿਲੇ ਇਹ ਜਿਵੇਂ ਵੀ ਹੋਵੇ ਨਾ ਕੰਡਾ ਕੱਟ। ਜਦੋਂ ਕੰਡਾ ਜ਼ੋਰ ਦੀ ਕੱਢਿਆ, ਤਕਲੀਫ ਹੋਈ, ਖੂਨ ਵਗਦਾ, ਉੱਪਰ ਕੱਪੜਾ ਲਪੇਟਿਆ, ਥੋੜੀ ਜਿਹੀ ਜਦੋਂ ਰਾਹਤ ਮਿਲੀ ਨਾ, ਇਸ ਪ੍ਰਸ਼ਨ ਦਾ ਜਵਾਬ ਲੈਣ ਵਾਸਤੇ ਅਸੀਂ ਗੁਰੂ ਨਾਨਕ ਜੀ ਕੋਲ ਚੱਲਦੇ ਹਾਂ। ਜਦੋਂ ਦੋਵੇਂ ਜਾਣੇ ਗਏ ਗੁਰੂ ਨਾਨਕ ਦੇ ਕੋਲ, ਦਰਸ਼ਨ ਕੀਤੇ, ਤੇ ਇਹ ਜਿਹੜਾ ਰੋਜ਼ ਸੰਗਤ ਕਰਦਾ ਹੈ ਉਸ ਵੇਲੇ ਕਹਿੰਦਾ ਮਹਾਰਾਜ ਇਹ ਸ਼ੰਕਾ ਆ ਗਿਆ ਕਿ ਮੇਰਾ ਮਿੱਤਰ ਇਹ ਪਹਿਲੀ ਵਾਰੀ ਤੁਹਾਡੇ ਦਰਸ਼ਨ ਕਰਨ ਆਇਆ, ਸੰਗਤ ਕਦੀ ਨਹੀਂ ਕੀਤੀ, ਤੁਹਾਡੇ ਦੀਦਾਰ ਨਹੀਂ ਕੀਤੇ, ਮਾੜੇ ਕਰਮ ਕਰਦਾ ਹੈ, ਪਰ ਅੱਜ ਇਹਨੂੰ ਸੋਨੇ ਦੀ ਮੋਹਰ ਲੱਭੀ। ਮੈਂ ਰੋਜ਼ ਤੁਹਾਡੇ ਦੀਦਾਰ ਕਰਦਾ, ਰੋਜ਼ ਸੰਗਤ ਕਰਦਾ, ਮੇਰੇ ਪੈਰ ਵਿੱਚ ਇਹ ਵੱਡਾ ਸਾਰਾ ਕੰਡਾ ਚੁੱਭਿਆ, ਤਕਲੀਫ ਬੜੀ ਹੋਈ। ਮਹਾਰਾਜ ਇਹਦਾ ਜਿਹੜਾ ਸ਼ੰਕਾ ਹੈ ਨਾ, ਇਹਦੀ ਨਿਵਰਤੀ ਕਰੋ। ਇਹ ਕਿਉਂ? ਤੇ ਗੁਰੂ ਨਾਨਕ ਉਸ ਵੇਲੇ ਮੁਸਕਰਾਏ ਤੇ ਪਤਾ ਕੀ ਕਹਿੰਦੇ? ਕਹਿੰਦੇ ਪਿਆਰਿਓ ਗੱਲ ਸੁਣੋ, ਜਿਹਨੂੰ ਸੋਨੇ ਦੀ ਮੋਹਰ ਲੱਭੀ ਹੈ ਨਾ, ਕੱਲੀ ਸੋਨੇ ਦੀ ਮੋਹਰ ਲੱਭੀ ਕਿ ਕੁਝ ਹੋਰ ਵੀ? ਕਹਿੰਦੇ ਨਹੀਂ, ਥੱਲੇ ਕੋਲਿਆਂ ਦਾ ਭਰਿਆ ਜਿਹੜਾ ਘੜਾ ਉਹ ਗਾਗਰ ਲੱਭੀ, ਕੋਲਿਆਂ ਨਾਲ ਭਰੀ ਪਈ ਸੀ ਉਹ ਗਾਗਰ, ਉਹ ਮਿਲੀ, ਬਸ ਇੱਕੋ ਹੀ ਸੋਨੇ ਦੀ ਮੋਹਰ। ਤੇ ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ ਅੱਜ ਅਸਲੀਅਤ ਦੇ ਵਿੱਚ ਇਹਨੂੰ ਸੋਨੇ ਦੀਆਂ ਮੋਹਰਾਂ ਨਾਲ ਭਰੀ ਹੋਈ ਗਾਗਰ ਲੱਭਣੀ ਸੀ, ਗਾਗਰ ਮਿਲਣੀ ਸੀ, ਪਰ ਇਹਨੇ ਸਾਰੀ ਜ਼ਿੰਦਗੀ ਮਾੜੇ ਕਰਮ ਕੀਤੇ। ਉਹ ਸੋਨੇ ਦੀਆਂ ਜਿਹੜੀਆਂ ਮੋਹਰਾਂ ਸੀ ਨਾ, ਕੋਲਿਆਂ ਵਿੱਚ ਤਬਦੀਲ ਹੁੰਦੀਆਂ ਗਈਆਂ, ਉਹ ਗਲਤ ਕੰਮਾਂ ਦਾ ਸਦਕਾ। ਤੇ ਇੱਕ ਜਿਹੜੀ ਮੋਹਰ ਇਹਨੂੰ ਅੱਜ ਮਿਲੀ ਹੈ ਨਾ, ਇੱਕੋ ਹੀ ਚੰਗਾ ਕੰਮ ਕਰਦਾ। ਪਤਾ ਕੀ? ਤੂੰ ਰੋਜ਼ ਸੰਗਤ ਕਰਦਾ, ਇਹ ਚੌਰਾਹੇ ਵਿੱਚ ਬਹਿ ਕੇ ਤੇਰਾ ਇੰਤਜ਼ਾਰ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਤੂੰ ਸੰਗਤ ਕਰਕੇ ਜਦੋਂ ਵਾਪਸ ਜਾਂਦਾ, ਇਹ ਤੇਰੇ ਦਰਸ਼ਨ ਕਰਦਾ ਹੈ, ਤੇਰਾ ਇੰਤਜ਼ਾਰ ਕਰਦਾ ਹੈ। ਇੱਕੋ ਹੀ ਚੰਗਾ ਕੰਮ ਹੈ ਇਹਦੇ ਜੀਵਨ ਦੇ ਵਿੱਚ, ਉਹਦੇ ਸਦਕਾ ਅੱਜ ਇਹਨੂੰ ਇੱਕ ਸੋਨੇ ਦੀ ਮੋਹਰ ਲੱਭੀ। ਜੇ ਕਿਤੇ ਮਾੜੇ ਕਰਮ ਨਾ ਕਰਦਾ ਹੁੰਦਾ ਤੇ ਅੱਜ ਸੋਨੇ ਦੀਆਂ ਮੋਹਰਾਂ ਦਾ ਭਰਿਆ ਹੋਇਆ ਮਟਕਾ ਉਹ ਗਾਗਰ ਮਿਲਣੀ ਸੀ। ਮਹਾਰਾਜ ਇਹ ਤੇ ਗੱਲ ਸਮਝ ਆ ਗਈ, ਇਹਨੇ ਮਾੜੇ ਕੰਮ ਕੀਤੇ, ਉਹ ਜਿਹੜੀਆਂ ਮੋਹਰਾਂ ਕੋਲੇ ਬਣ ਗਏ। ਇੱਕ ਮੋਹਰ ਲੱਭੀ ਇਹਨੂੰ, ਮੇਰਾ ਇੰਤਜ਼ਾਰ ਕਰਦਾ ਸੀ, ਪਰ ਮੇਰੇ ਪੈਰ 'ਚ ਕੰਡਾ ਕਿਉਂ ਚੁਭਿਆ? ਮੈਂ ਤੇ ਰੋਜ਼ ਦਰਸ਼ਨ ਕਰਦਾ। ਤੇ ਗੁਰੂ ਨਾਨਕ ਪਤਾ ਕੀ ਕਹਿੰਦੇ? ਕਹਿਣ ਲੱਗੇ ਭੋਲਿਆ, ਕਰਮਾਂ ਦੇ ਅਨੁਸਾਰ, ਕਰਮ ਗਤੀ ਦੇ ਅਨੁਸਾਰ ਅੱਜ ਤੂੰ ਸੂਲੀ ਚੜਨਾ ਸੀ। ਸੂਲੀ ਅੱਜ ਤੇਰੇ ਤੇ ਐਡਾ ਵੱਡਾ ਕਸ਼ਟ ਸੀ, ਤੂੰ ਸੂਲੀ ਚੜਨਾ ਸੀ, ਪਰ ਰੋਜ਼ ਜਾ ਜਾ ਕੇ ਤੂੰ ਸੰਗਤ ਦੇ ਦੀਦਾਰ ਕਰਦਾ, ਸੰਗਤ ਦੀ ਸੇਵਾ ਕਰਦਾ, ਸੰਗਤ ਦੀਆਂ ਅਸੀਸਾਂ ਲੈਣਾ। ਉਹ ਸਦਕੇ ਸੰਗਤ ਦੇ ਅੱਜ ਤੇਰੀ ਉਹ ਜਿਹੜੀ ਸੂਲੀ ਦੀ ਸਜ਼ਾ ਹੈ ਨਾ, ਪਰਮੇਸ਼ਰ ਨੇ ਕੰਡੇ ਵਿੱਚ ਤਬਦੀਲ ਕਰ ਦਿੱਤੀ ਹੈ। ਗੁਰੂ ਜੀ ਅੱਜ ਪਰਮੇਸ਼ਰ ਨੇ ਤੇਰੀ ਉਹ ਸੂਲੀ ਦੀ ਸਜ਼ਾ ਕੰਡਾ ਬਣਾ ਕੇ ਕੱਟ ਦਿੱਤੀ ਹੈ ਤੇਰੇ ਕਰਮਾਂ 'ਚ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਏ, ਬੇਨਤੀ ਕਦੀ ਵੀ ਅੰਮ੍ਰਿਤ ਵੇਲਾ, ਕਦੀ ਵੀ ਸੰਗਤ ਨਹੀਂ ਛੱਡਣੀ। ਪਤਾ ਨਹੀਂ ਕਿਹੜਾ ਕਿਹੜਾ ਮਾੜਾ ਕਰਮ ਸਤਿਗੁਰੂ ਸਾਡਾ ਕੱਟਦੇ, ਸਾਨੂੰ ਨਹੀਂ ਪਤਾ ਲੱਗਦਾ। ਕਈ ਵਾਰੀ ਕੀ ਨਹੀਂ ਤਕਲੀਫ ਆ ਗਈ ਸਾਨੂੰ, ਉਹ ਤਕਲੀਫ ਪਤਾ ਨਹੀਂ ਕਈ ਗੁਣਾ ਵੱਡੀ ਆਉਣੀ ਸੀ, ਬਾਪੂ ਨੇ ਸੂਲੀ ਦਾ ਕੰਡਾ ਬਣਾ ਕੇ ਕੱਟ ਦਿੱਤੀ ਹੈ। ਕਈ ਸਾਲਾਂ ਲਈ ਤੂੰ ਮੰਜੇ ਤੇ ਲੰਮਾ ਪੈਣਾ ਸੀ, ਮਹਾਰਾਜ ਨੇ ਚੰਦ ਦਿਨਾਂ 'ਚ ਉਹ ਲੰਮਾ ਪਾ ਕੇ ਤੇਰਾ ਉਹ ਕੱਟ ਦਿੱਤਾ ਕਸ਼ਟ। ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ। ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਕਦੀ ਵੀ ਅੰਮ੍ਰਿਤ ਵੇਲੇ ਦੀਆਂ ਸੰਗਤ ਦੀਆਂ ਘੜੀਆਂ ਨਹੀਂ ਛੱਡਣੀਆਂ। ਆਓ ਬੜੇ ਪਿਆਰ 'ਚ ਸੰਤ ਜਨਾ ਮਿਲ ਹਰ ਜਸ ਗਾਇਓ ਪੌੜੀ ਲਾ ਕੇ, ਫਿਰ ਹੁਕਮਨਾਮਾ ਸਾਰੀਆਂ ਸੰਗਤਾਂ ਨੇ ਸਰਵਣ ਕਰਨਾ। ਬਾਕੀ ਸੇਵਾਵਾਂ ਦੇ ਕਾਰਜ ਬਾਰੇ ਸਭ ਨੂੰ ਪਤਾ ਹੀ ਹੈ। ਦੋ ਵੱਡੀਆਂ ਸੇਵਾਵਾਂ ਬਾਪੂ ਜੀ ਨੇ ਝੋਲੀ 'ਚ ਪਾਈਆਂ ਨੇ। ਹੁਣ ਸੰਗਤ ਦੀ ਝੋਲੀ 'ਚ ਇੱਕ ਸਾਨੂੰ ਐਂਬੂਲੈਂਸ ਚਾਹੀਦੀ ਹੈ, ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ। ਦੋਵੇਂ ਗੱਡੀਆਂ ਦਾ ਤਕਰੀਬਨ 21-22 ਲੱਖ ਦਾ ਖਰਚਾ ਹੈ। ਤੇ ਮੈਂ ਬੇਨਤੀ ਕਰਦਾ ਕਿ ਆਪਣੇ ਆਪਣੇ ਦਸਵੰਧ ਵਿੱਚੋਂ ਜਿੰਨਾ ਵੀ ਤੁਸੀਂ ਹਿੱਸਾ ਪਾ ਸਕੋ, ਦੋਵੇਂ ਸੇਵਾਵਾਂ ਦੇ ਵਿੱਚ ਵੱਡੀਆਂ ਸੇਵਾਵਾਂ ਨੇ। ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀਆਂ ਨੂੰ ਰਾਹਤ ਮਿਲਣੀ, ਅਸੀਸਾਂ ਤੁਹਾਨੂੰ ਮਿਲਣੀਆਂ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਰਾਹੀਂ ਜਿੱਥੇ ਜਿੱਥੇ ਪ੍ਰਸ਼ਾਦਾ ਤਿਆਰ ਹੋ ਕੇ ਜਾਣਾ ਹੈ, ਬਰਕਤਾਂ ਤੁਹਾਨੂੰ ਪੈਣੀਆਂ। QR ਕੋਡ ਵੀ ਚੱਲਦੇ ਨੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ।
टीवी स्क्रीन के उत्ते अकाउंट डिटेलों भी चलदियां ने ते आप जियां ने ये सेवा अपनी अपनी इन्हां अकाउंटां विच पाउण दी किरपालता करनी। आओ संत जना मिल हर जस गायो पौड़ी ला के समाप्ति। अज असीस भी दे देना, मेरी मैरिज एनिवर्सरी भी है, 24 साल हो गए ब्याह नूं। आखो धन गुरु रामदास जी। महापुरखां ने छोटी छोटी उम्र च साडे ब्याह करते सी, जिवें जिवें हुक्म कीते सी। ते अज 24 साल होए ने महाराज जी दी मेहर नाल। ते अरदास करियो। मैं 2-3 दिन पहले भी जदों दीवान इत्थे सी उदों बेनती कीती सी, जीवन साथी सही होवे ते फिर ये सेवावां दे कारज भी बंदा शौक नाल करदा है। जे कोई कला कलेश हर वेले पिया रहे, हर वेले कल्पना पई रहे घर दे विच, ते एक सेवावां दे कारज भी नहीं हो सकते। ये भी गुरु रामदास जी का शुक्र है, मैनू जीवन साथी बाबा दीप सिंह जी ने बहुत वधिया दिता। हर मेरे दुख सुख दे विच भाईवाल बन के खलोंदी है। गुरु मेहर करे उन्होंने भी गुरु रामदास चढ़दियां कला वड्डियां उमरां आप जी की संगत की बच्ची है। ते आप जी ने अरदास करनी मेरे लिए भी ते ओहदे लिए भी। सतगुरु दोवां जियां नूं चढ़दियां कला बख्शण। प्यार नाल सारे फतेह बुलाओ जी। वाहिगुरू जी का खालसा, वाहिगुरू जी की फतेह। बाबा दीप सिंह चैरिटेबल ट्रस्ट राम तीरथ रोड श्री अमृतसर साहिब वालों सेवावां दा कुंभ चल रहा, सब नूं पता है। ते 2 वड्डियां सेवावां गुरु पिता जी ने साडी झोली च पाईयां ने। हुण मैं कल भी अर्ज कीती सी, सानू हस्पताल लई जो बाबा दीप सिंह हैल्थ केयर चैरिटेबल हस्पताल चल रहा है, 20 रुपइयां दी पर्ची च 2 दिन की दवाई दी जाती, जिहदे च इक्को छत थले सारे लागत मुल नाल इलाज हुंदे ने। आके अपनी अखां नाल वेखो, अल्ट्रासाउंड, एक्सरे, खून दे जो लैबोरेटरी दे खून की जांच दे सारे कारज, दंदां दे इलाज, अखां दे इलाज, इस तो इलावा होर भी जड़ियां जड़ियां फैसिलिटियां ने बिल्कुल लागत मुल दे नाल इक्को छत थल्ले। इस हस्पताल लई सानू एंबूलेंस की लोड़ है ते एंबूलेंस तकरीबन 10-11 लाख का खर्चा है एंबूलेंस का। ते मैं सारे परिवारक मैंबरां दे चरणां च बेनती करदा, जो भी गुरु पिता जी ने तुहानू किरपा कीती है, बख्शिश कीती, भावें एक किणकाई जिहदी समर्था 1000 रुपया हिस्सा पाउण दी वो ओना पावे, 10,000 दी वो ओना हिस्सा पावे, 5,000 दी है वो ओना हिस्सा पावे, लख वाला लख सेवा करे। ये एंबूलेंस चाहिदी है और इस एंबूलेंस दे राही जदों रोगी इलाज दे लई सही समय ते हस्पतालां च पहुंचिया करनगे ते प्यारिओ मैनूं इदां महसूस हुंदा है तुहाडे बच्चिआं नूं तुहाडे परिवारां तो बीमारियां दूर करन दी जिम्मेवारी बाबा दीप सिंह अपनी झोली च पवा लैणगे। ये मेरी निमरता सहित बेनती, जेड़ी एंबूलेंस दी जेड़ा एंबूलेंस दी सेवा करनी चाहे वो उदां कर लवे। मान लो नहीं समर्था, जो गुरु ने तुहानू किणका किणका दिता उस मुताबक हाजरी लाओ। एक ते ये बेनती, दूसरा जड़ा गुरु बाबा नानक जी की चलती फिरती रसोई है, एक रसोई वो है जिहदे च 2500 मैंबर रोज़ लंगर छकते हैं, ते एक गड्डी आपां बनाई है गुरु बाबा नानक जी की चलती फिरती रसोई, लोड़मंद थावां दे उत्ते जिहदे राहीं लंगर पहुंचाउण दी सेवा निभाई जाती ते उन्हां थावां ते लंगर लाया जांदा उस गड्डी दे राहीं जिथे अत दी लोड़ हुंदी। कई दिनां तो बच्चे भुखे रहिंदे ने कई इलाकिਆਂ 'ਚ ते हफ्ते 'ਚ 2 वारी 3 वारी उन्हां इलाकिਆਂ 'ਚ जदों गड्डी जांदी, जदों ਉਹ पेट भर के खाना खांदे ने, बरकतां उन्हां नूं पैंदियां ਜਿਹੜੇ दसवंध देंदे ਉਹ सानू उस गड्डी की भी लोड़ है क्योंकि वो गड्डी बिरध हो चुकी है, काफ़ी पुरानी हो गई तो वह भी 10-11 लाख के करीब गड्डी बनती है। तो मेरी बेनती, उस गड्डी की पूरी कोई सेवा लेनी चाहे वाह भला, तो जे नहीं कोई कर सकता जिन्नी भी तुसी सेवा कर सकते हो, टीवी स्क्रीन के उत्ते QR कोड भी चलते हैं, स्कैन करके उस वेले सेवा आप जी भेज सकते हो। तुरंत दान महापुन। आखो धन गुरु रामदास जी। कई बारी बंदा जदों सेवा डिले करता है ना, फिर मन आलसी हुंदा जांदा, आलसी चल कोई नहीं फिर कर लांगे, हुण आ लोड़ है ये चीज़ लई वरत लई ने फिर कर लांगे सेवा।
ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ ਤੁਰੰਤ ਦਾਨ ਮਹਾਪੁੰਨ ਬਣਿਆ ਮਨ ਉਸੇ ਵੇਲੇ ਸੇਵਾ ਕਰਦੇ, ਨਹੀਂ ਤੇ ਮਨ ਆਲਸੀ ਬਣ ਜਾਂਦਾ। ਆਲਸੀ, ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ, ਸੇਠ ਵਸਤੀ ਰਾਮ ਸੀ, ਉਹਨੇ 100 ਚੱਦਰਾਂ ਸੁੱਖ ਲਈਆਂ ਕਿ ਧਾਰਮਿਕ ਸਥਾਨ ਤੇ ਮੈਂ 100 ਚੱਦਰ ਚੜਾਉਣੀ, ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ। ਮਨੋਕਾਮਨਾ ਪੂਰੀ ਹੋਈ, ਜਦੋਂ 100 ਚੱਦਰਾਂ ਚੜਾਉਣ ਦੀ ਵਾਰੀ ਕਹਿੰਦਾ ਇੰਨੀਆਂ ਮਹਿੰਗੀਆਂ ਚੱਦਰਾਂ, 100 ਚੱਦਰਾਂ, ਕਹਿੰਦਾ ਚੱਲ 50 ਚੜਾ ਦੇਨੇ। 50 ਦਾ ਜਦੋਂ ਰੇਟ ਪਤਾ ਕੀਤਾ ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ। ਫਿਰ 10 ਤੇ ਆ ਗਿਆ, 10 ਤੋਂ ਫਿਰ ਇੱਕ ਚੱਦਰ ਤੇ ਆ ਗਿਆ, ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਮਨ ਬਣੇ ਉਸੇ ਵੇਲੇ ਇਹ QR ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ। ਅਕਾਊਂਟ ਡਿਟੇਲ ਵੀ ਤੁਹਾਡੇ TV ਸਕਰੀਨ ਤੇ ਚੱਲਦੀ ਹੈ, ਸਕਰੀਨਸ਼ਾਟ ਲੈ ਲਓ, ਫੋਟੋ ਲੈ ਲਓ, ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ। ਤੇ ਫੋਨ ਪੇ, ਗੂਗਲ ਪੇ, ਪੇਟੀਐਮ ਵੀ ਤੁਸੀਂ ਜੋ ਸੇਵਾ ਕਰ ਸਕਦੇ ਹੋ 9815099513 ਤੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਕਿਉਂਕਿ ਤੁਹਾਡੇ ਕਿਣਕੇ ਨਾਲ ਹੀ ਸਭ ਕੁਝ ਚੱਲਦਾ ਹੈ। ਤੁਹਾਡਾ ਕਿਣਕਾ ਸਮੁੰਦਰ ਬਣ ਜਾਂਦਾ ਹੈ। ਤੇ ਕੋਈ ਵੀ ਜੋ ਪਰਿਵਾਰਕ ਮੈਂਬਰ ਇਸ ਸੇਵਾ ਦੇ ਵੱਡੇ ਕੁੰਭ ਦੇ ਵਿੱਚ ਹਿੱਸਾ ਪਾਉਣ ਤੋਂ ਵਾਂਝਾ ਨਾ ਰਹਿ ਜੇ, ਇਹ ਮੇਰੀ ਬੇਨਤੀ ਹੈ। 2 ਵੱਡੀਆਂ ਸੇਵਾਵਾਂ ਬਾਪੂ ਜੀ ਨੇ ਸਾਨੂੰ ਦਿੱਤੀਆਂ ਨੇ ਤੇ ਇਹ ਮੌਕਾ ਸੰਭੋ। ਸੇਵਾ ਜਿੰਨੀ ਲੁੱਟ ਸਕਦੇ ਹੋ ਲੁੱਟ ਲਓ, ਐਂਬੂਲੈਂਸ ਲਈ ਤੇ ਨਾਲ ਇਹ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਇਹ ਵੱਡੀਆਂ ਸੇਵਾਵਾਂ ਵਿੱਚ ਸਭ ਨੇ ਹਿੱਸਾ ਪਾਉਣਾ, ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ, ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।